ਹੁਣ ਯੂਨਿਟ ਦੇ ਹਿਸਾਬ ਨਾਲ ਤਾਂ ਮਤਲਬ 10,000 ਬਿੱਲ ਬਣਦਾ ਪਿਆ ਤੇ ਲੱਖ ਰੁਪਈਆ ਇਹਨਾਂ ਟੈਕਸਾਂ ਦਾ ਪਾਤਾ ਉੱਤੇ। ठीक है, माल डंगर होया तो एक जिमीदार तो जिमीदार बह गया तो माल डंगर बेच के उत्ते चलाया तो बाहर अल्लाह दे सपोर्ट इंशाल्लाह निकलेगा, ना निकलेगा तो ਅਸੀਂ ਇੱਥੇ ਹੀ जाना नहीं, ਅਸੀਂ ਨਹੀਂ ਜਾਣਾ। हौसले बुलंद ने इंशाल्लाह अल्लाह दे चलो रब साडा साथ देवे साਰਿਆਂ ਦਾ। अस्सलाम वालेकुम दोस्तों, मैं नासिर ढिल्लों, तुसीं जुड़े हो साडे चैनल पंजाबी लहर ते इस वेले मैं खलोता इस्लामाबाद दे विच। इस्लामाबाद ब्लू एरिया इस जगह का नाम जिस रोड ते इस वेले मैं खलोता बिल्कुल रेड जोन वाला जिहड़ा रस्ता उहदे ते सेंटोरस दे बिल्कुल नाल। इत्थे अज चौथा दिन है किसानां ने धरना दिता वा। किसानां ने धरना इस्लामाबाद च क्यों दिता वा ये भी आपां इन्हां लोकां कोल पुछांगे, नाले तुहानूं दस्सांगे भी। तो हुण इस वेले रात के 9 वज चुके हैं। रात किसान किस तरह कढ़ते हैं इत्थे 2 दिन तो बिल्कुल गौरमेंट ने इन्हां दा पानी भी तो खाना पीना भी बंद कर दिता सी। ते हुण इत्थे दी की सिचुएशन है रात के टाइम वो तुहानूं जरा विखाउणा। कुछ लोग तो जिहड़े बजुर्ग ने वड्डे ने वो गड्डियां पिछली साइड ते खड़ियां ने, इत्थे आके लोग गड्डियां दे विच जां उत्ते चढ़ के सौ गए। कुछ लोग सड़कां ते सुत्ते ने। आओ मैं डिमांड रखी गई है कुछ एक सबसिडी नूं लैके, एक जिहड़े बिल जिहड़े ने बहुत ओवरचार्ज किए जा रहे हैं उन्होंने लैके बिल जिहड़े ने हुण मैं दसदा जावां कि बंद जिहड़ियां मोटरां ने उन्हां दा भी 2.5 लाख 3 लाख रुपया बिल आ गया। सो इत्थे हुण दी की सिचुएशन है तुसीं सामने वेख सकदे। साडे बजुर्ग क्योंकि रात के 9 वज गए ने, साडे पिंडां दे लोग ने जल्दी सौण वाले ने, जल्दी सौ जाते हैं, पे हुए ने रोड के उत्ते ही ना अपना विछा के चटाई। एक मिनट जरा अभी गल करने की कोशिश करांगे। साडे बजुर्ग सुते ने, आप तंग भी नहीं करते। हाँ भाजी की नाम तुहाडा? मेरा नाम जुल्फकार अली। जुल्फकार भाजी कित्थों आए तुसीं? ਅਸੀਂ ਜੀ ਤਹਿਸੀਲ ਪੱਤੋ ਤੋਂ ਆਏ ਹਾਂ। पत्तो की तो आए हो? ਹਾਂਜੀ। ते किन्ने दिन हो गए अज इत्थे बैठे हैं? ਸਾਨੂੰ ਅੱਜ ਤੀਸਰਾ ਦਿਨ ਹੈ, चौथा दिन हो गया। ते रात इत्थे इस तरह ही कटदे सड़क जी ऐसे तरह सड़क ते रात दिन गुजरदा। हाँ तो किस तरह सरकार वालों को आई आ तुहाडे जिहड़ियां डिमांड्स रखियां गईयां ने? नहीं सरकार साडी गल ही नहीं सुनदे पे। असें तरला लिया भी साडी गल सुन लो, उन्हें मेहरबानी गल सुनन तैयार ही नहीं है। अच्छा डिमांडां ते ਉਹ ਹੀ ਨੇ ਵੀ ਸਬਸਿਡੀ ਸਾਨੂੰ ਦਿੱਤੀ ਜਾਵੇ। ਸਬਸਿਡੀ ਦਿੱਤੀ ਹੈ ਸਾਨੂੰ, ਮਤਲਬ ਬੱਤੀ ਦਾ ਬਿੱਲ ਘੱਟ ਕੀਤਾ ਜਾਵੇ, ਖਾਦਾਂ ਦਾ ਰੇਟ ਘੱਟ ਕੀਤਾ ਜਾਵੇ। ਸਾਡੇ ਇਹੋ ਹੀ ਗੁਜ਼ਾਰਿਸ਼ ਹੈਗੀ। ਹੁਣ 2200 ਸਾਡੇ ਕੋਲ ਕਣਕ ਲਈ ਨਾ ਤੇ ਹੁਣ ਮਤਲਬ 5000 ਨੂੰ ਵੇਚਦੇ ਪਏ ਨੇ। ਸਾਡੀ ਤਾਂ 2200 ਲੈ ਲਈ, ਪਲੋਲਿਆਂ ਵੀ ਕੱਢ ਲਈ ਉਦੋਂ, ਏਸੀ ਘੱਲ ਕੇ ਮਤਲਬ ਡੀਸੀ ਘੱਲ ਕੇ। ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾ ਨਹੀਂ ਸਕਦੀ, ਕਣਕ ਨਹੀਂ ਜਾ ਸਕਦੀ, ਤੁਸੀਂ ਵੇਚ ਨਹੀਂ ਸਕਦੇ। ਉਦੋਂ ਤੇ ਵੀ ਪਾਬੰਦੀਆਂ ਸੀ ਨਾ? ਹਾਂਜੀ ਪਾਬੰਦੀ ਛੱਡ ਕੇ ਨਾ ਸਾਡੇ ਕਲੋਲਿਆਂ ਦੇ ਵਿੱਚੋਂ ਕੱਢੀਆਂ ਨੇ ਕਣਕਾਂ, ਜਾ ਕੇ ਏਸੀ ਲਗਾਏ ਨੇ, ਕੱਢ ਕੇ ਲਿਆਏ ਨੇ। ਮਤਲਬ ਜੇ ਫਾਲਤੂ ਰੱਖੀ ਸੀ ਨਾ 40 ਮਣ ਛੱਡੀ, 20 ਮਣ ਛੱਡੀ, 25 ਮਣ ਛੱਡੀ, ਹਿਸਾਬ ਲਾ ਵੀ ਇੰਨੀ ਜ਼ਿਮੀਂਦਾਰ ਕਣਕ ਖਾ ਸਕਦਾ ਔਰ ਉਨੀ ਛੱਡੀ ਬਾਕੀ ਕੱਢ ਕੇ ਲੈ ਆਏ ਨੇ। ਤੇ ਹੁਣ 5000 ਨੂੰ ਵੇਚਣ ਦੇ, ਹੁਣ 5000 ਵੇਚਣ ਦੇ ਨੇ। ਜਦੋਂ ਫੇਰ ਕਣਕਾਂ ਆਉਣੀਆਂ ਫਿਰ ਗੱਲ ਉੱਥੇ ਆਈ ਨਹੀਂ। ਫਿਰ ਗੱਲ ਉੱਥੇ ਹੁਣ ਨਾ ਤਾਂ ਸਾਨੂੰ ਖਾਦ ਮਿਲਦੀ, ਮਤਲਬ ਖਾਦ ਦਿੰਦੇ ਪਏ ਨੇ 15000 ਦੀ ਬੋਰੀ। ਕਿਸ ਤਰ੍ਹਾਂ ਬਿਜਾਈ ਕਰਾਂਗੇ ਅਸੀਂ ਕਣਕਾਂ ਦੀਆਂ? ਅੱਛਾ ਤੁਸੀਂ ਜੇ ਪੱਤੋ ਕੀ ਸਾਈਡ ਦੇ? ਹਾਂਜੀ। ਇਹ ਮਤਲਬ ਐਸਾ ਕਣਕ ਲੈ ਲੈਂਦੇ ਆ, ਕਣਕ ਨੂੰ ਉਹਦੇ 'ਚ ਵਗਾਈ ਦੀ ਆਪਾਂ ਜੇ ਕਿਰਾਏ ਤੇ ਵਾਈ ਕਰਾਈਏ ਵੀ ਸੰਦ ਆਪਣਾ ਨਾ ਹੋਵੇ ਤੇ ਕਿਵੇਂ ਵਾਈ ਕਿੰਨੇ ਦੀ ਕਿੱਲਾ ਪੈਂਦੀ ਆ? 2000 ਨੂੰ ਕਿੱਲੇ ਦੀ ਵਾਹ ਹੈ। ਇੱਕ ਸੀਨ ਜਿੱਥੇ ਮਤਲਬ ਤੇਲ ਪਹੁੰਚ ਗਿਆ। ਆਪਣੇ ਟਰੈਕਟਰ ਨਾਲ ਆਪਣੀ ਪੈਲੀ ਵਾਈਏ ਤੇ 1100 ਰੁਪਇਆ ਖਰਚਾ ਆਉਂਦਾ ਕਿੱਲੇ ਤੇ ਵਾਹ ਦੇ ਉੱਤੇ। ਨਹੀਂ ਜੇ ਕਿਰਾਏ ਤੇ ਵਾਈਏ ਤੇ ਇੱਕ ਸੀਨ ਨਾਲ ਸਰ ਜਾਂਦਾ ਕਿ ਦੋ? ਨਹੀਂ ਜੀ 8 ਸੀਆਂ ਲੱਗਦੀਆਂ ਨੇ। 8 ਸੀਆਂ ਲੱਗਦੀਆਂ? 8 ਸੀਆਂ ਤੇ ਪਹਿਲੇ ਕਣਕ ਨਹੀਂ ਬਿਜਾਈ ਹੁੰਦੀ। ਅੱਛਾ ਇਹਦੇ 'ਚ ਡੀਏਪੀ ਕਿੰਨੀ ਪੈ ਗਈ ਕਿੱਲੇ 'ਚ? 1.5 ਬੋਰੀ ਡੀਏਪੀ ਪਵੇਗੀ। 1.5 15 ਤੇ ਹੋ ਗਿਆ ਤੁਹਾਡਾ 22-23 ਹੋ ਗਿਆ। ਹਾਂਜੀ 2 ਬੋਰੀ ਯੂਰੀਆ ਪਵੇਗੀ, ਉਹਨੂੰ ਸਪਰੇਵਾਂ ਹੋਣਗੀਆਂ। ਫਿਰ ਮਤਲਬ ਬੀ ਹੁਣ ਜਿਹੜਾ 7000 ਤੋਂ ਘੱਟ ਬੀ ਨਹੀਂ ਹੈਗਾ, ਜਿਹੜਾ ਨਵਾਂ ਬੀ 7000 ਨੂੰ ਦੇਣਾ ਉਹਨਾਂ। ਇਹ ਸਾਰੇ ਖਰਚੇ ਪਾ ਕੇ ਫਿਰ ਠੇਕਾ ਮਤਲਬ ਕਿੱਥੇ ਪਹੁੰਚ ਗਿਆ? ਜ਼ਿਮੀਂਦਾਰ ਦੇ ਕਿਹੜਾ ਜ਼ਿਮੀਂਦਾਰ ਹੈ, ਮਜ਼ਦੂਰ ਬੰਦਾ, ਉਹਦੇ ਪੱਲੇ ਕੋਈ ਸ਼ੈ ਨਹੀਂ ਹੈਗੀ। ਜਿਸ ਹਾਲਾਤ ਤੱਕ ਪਹੁੰਚਾਤਾ ਇਹਨਾਂ ਨੇ। ਬਿਜਲੀ ਦੇ ਬਿੱਲਾਂ ਦੇ ਸਬਸਿਡੀ ਦੀ ਗੱਲ ਕਰਦੇ ਆ ਵੀ ਹੁਣ ਘਰਾਂ ਵਾਲੇ ਬਿੱਲ ਜਿਹੜੇ ਉਹ ਬੜੇ ਹੋ ਗਏ ਤੇ ਟੂਲਾਂ ਦੇ ਬਿੱਲ ਕਿੰਨੇ ਆ ਗਏ? 2 ਲੱਖ 3 ਲੱਖ 2.5 ਲੱਖ ਮਹੀਨੇ ਦਾ। ਤੇ ਉਹ ਇਹ ਟੈਕਸ ਉੱਤੇ ਵੀ ਇੰਪਲੀਮੈਂਟ ਹੁੰਦਾ? ਟੈਕਸ ਲੱਗਦਾ ਹੀ ਹੈ? ਟੈਕਸ ਲਾ ਕੀਤਾ ਸਾਰਾ, ਟੈਕਸ ਲਾ ਕੇ ਮੇਰਾ ਭਰਾ ਸਾਰਾ ਨਾਲ ਵਧਾਇਆ। ਟੈਕਸ ਨਾ ਲਾਉਂਦੇ ਤੇ ਸਾਡੇ ਜ਼ਿਮੀਂਦਾਰਾਂ ਦਾ ਇੰਨੀ ਮਹਿੰਗਾਈ ਨਹੀਂ ਬਣਦੀ ਸੀ। ਹੁਣ ਯੂਨਿਟ ਦੇ ਹਿਸਾਬ ਨਾਲ ਤਾਂ ਮਤਲਬ 10,000 ਬਿੱਲ ਬਣਦਾ ਪਿਆ ਤੇ ਲੱਖ ਰੁਪਈਆ ਇਹਨਾਂ ਟੈਕਸਾਂ ਦਾ ਪਾਤਾ ਉੱਤੇ।
ਲੱਖ ਰੁਪਏ ਟੈਕਸ ਦਾ ਬਾਅਦ ਹਾਂਜੀ। ਅੱਜ ਕਿਵੇਂ ਸਰਵਾਈਵਲ ਹੋਵੇ, ਕਿਵੇਂ ਖਰਚੇ ਪੂਰੇ ਹੋਣ? ਕਿਸ ਤਰ੍ਹਾਂ ਹੋਵੇਗਾ? ਸਾਡਾ 70% ਮਤਲਬ ਜ਼ਿਮੀਂਦਾਰਾਂ ਕੋਲ ਜ਼ਰਾਇਤ ਤੇ ਮੁਲਕ ਚੱਲਦਾ ਪਿਆ। ਜੋ ਬਰਬਾਦ ਕਰਦੇ ਪਏ ਨੇ ਜ਼ਮੀਨ, ਕਿਸ ਤਰ੍ਹਾਂ ਮੁਲਕ ਚੱਲਣਾ ਹੈ? ਆਂਦੇ ਵੀ ਰੀੜ ਦੀ ਹੱਡੀ ਆ ਜ਼ਰਾਅਤ ਜਿਹੜੀ, ਹਾਂਜੀ, ਤੇ ਰੀੜ ਦੀ ਹੱਡੀ ਤੋੜਨ ਨੂੰ ਫਿਰਦੇ। ਇਹ ਤੋੜਨਾ ਚਾਹੁੰਦੇ ਨੇ। ਹਾਂ, ਇਹ ਜਿਹੜਾ ਸ਼ਹਿਬਾਜ਼ ਸ਼ਰੀਫ ਸਾਹਿਬ ਨੇ, ਇਹ ਤਾਜਰ ਨੇ, ਇਹਨਾਂ ਤਾਜਰਾਂ ਦਾ ਕੰਮ ਕੀਤਾ। ਇਹਨਾਂ ਜ਼ਿਮੀਂਦਾਰਾਂ ਕੁਝ ਨਹੀਂ ਸੋਚਿਆ ਅਜੇ ਤੱਕ। ਕਾਰਪੋਰੇਟ ਸੈਕਟਰ ਜਿਹੜੇ ਨੇ, ਜਿਹੜੇ ਵੱਡੇ ਨੇ, ਉਹਨਾਂ ਨੂੰ ਹੀ ਸਹਾਰਾ ਦਿੰਦੇ ਨੇ, ਦੂਜੇ ਜ਼ਿਮੀਂਦਾਰਾਂ ਨੂੰ ਨਹੀਂ ਵੇਖਣ ਦੇ। ਬਿਲਕੁਲ ਸਹਾਰਾ ਨਹੀਂ ਦੇ ਰਹੇ। ਅੱਛਾ, ਮੈਂ ਕੰਪੈਰੀਟਿਵਲੀ, ਕਿਉਂਕਿ ਸਾਡਾ ਪੰਜਾਬੀ ਦਾ ਚੈਨਲ ਆ, ਅਸੀਂ ਸਾਡੇ ਇੰਡੀਆ ਵਾਲੀ ਸਾਈਡ ਤੇ ਵੀ ਨਿਊਜ਼ ਵੇਖਦੇ ਰਹਿੰਦੇ। ਉੱਥੇ 1200-1300 ਦਾ ਗੱਟੂ ਜਿਹੜਾ ਨਾ DAP ਦਾ, ਜੀ ਜੀ, ਆਖਰ ਉੱਥੇ ਵੀ ਜਿਹੜੀ ਬਣਦੀ ਆ, ਪ੍ਰੋਸੈਸ ਚੋਂ ਲੰਘਦੀ ਆ, ਪੈਂਦੀ ਤੇ ਇੰਨੇ ਨੂੰ ਹੋਏਗੀ, ਲੇਕਿਨ ਉਹ ਸਬਸਿਡੀ ਗਵਰਨਮੈਂਟ ਦਿੰਦੀ ਹੈ। ਜ਼ਾਹਰੀ ਗੱਲ ਜ਼ਾਹਰ ਗੱਲ ਹੈ, ਗਵਰਨਮੈਂਟ ਸਬਸਿਡੀ ਦੇ ਰਹੀ ਹੈ। ਟੂਬਲ ਦਾ ਪਾਣੀ ਫ੍ਰੀ ਦਿੰਦੇ ਆ, ਫ੍ਰੀ ਬੱਤੀ ਫ੍ਰੀ ਉਹਨਾਂ ਦੀ। ਤੇ ਉਹਨਾਂ ਦਾ ਜ਼ਰਾਇਤ ਸੌਖਾ ਤੇ ਚੱਲ ਰਿਹਾ ਨਾ। ਸਾਡਾ ਔਖਾ ਵੀ ਵਾਵਾ ਹੋਇਆ। ਸਾਡਾ ਔਖਾ ਛੱਡ ਕੇ ਜ਼ਿਮੀਂਦਾਰਾਂ ਦੇ ਪੱਲੇ ਕੱਖ ਨਹੀਂ ਰਹਿ ਗਿਆ। ਅੱਛਾ, ਨਿੱਕੇ ਨਿੱਕੇ ਮਤਲਬ ਘਰ ਬੱਚੇ ਛੱਡ ਕੇ, ਨਿਜ਼ਾਮ ਸਾਰਾ ਛੱਡ ਕੇ ਆਏ ਬੈਠੇ ਇੱਥੇ। ਕਿਹਦਾ ਦਿਲ ਕਰਦਾ? ਆ ਵੀ ਘਰ ਛੱਡ ਕੇ ਆਉਣ ਨੂੰ, ਸਾਰਾ ਕੋਈ ਨਿਜ਼ਾਮ ਛੱਡ ਕੇ। ਸਾਡੇ ਬਜ਼ੁਰਗ ਆ ਵੇਖੋ ਨਾ, ਕਿਵੇਂ ਟਾਈਮ ਨਾਲ ਸੌਣ ਵਾਲੇ ਆ ਤੇ ਸੁੱਤੇ ਆ ਟਾਈਮੋ ਟਾਈਮ। ਬੇਟਾ ਅਸੀਂ ਉੱਥੇ 7 ਵਜੇ ਨਮਾਜ਼ 8 ਵਜੇ ਪੜ੍ਹਨੀ, ਸੌਂ ਜਾਣਾ। ਤਈਏ ਦੀ ਜ਼ਾਨ ਅਸੀਂ ਉੱਠ ਪੈਣਾ। ਤਈਏ ਦੀ ਜ਼ਾਨ ਆਣੀ, ਅਸੀਂ ਉੱਠ ਕੇ ਨਮਾਜ਼ ਤਈਏ ਦੀ ਪੜ੍ਹਨੀ ਹੈ। ਮਾਲ ਡੰਗਰ ਨੂੰ ਸੰਭਾਲਣਾ, ਪੱਠੇ ਪਾਣੇ ਨੇ, ਕੁੰਝਣਾ ਕੰਮ ਕੁੰਝਣਾ ਆਪਣਾ। ਅਸੀਂ ਉਹ ਬੰਦੇ ਹੈਗੇ ਆ, ਇੱਥੇ ਸੜਕਾਂ ਤੇ ਪਏ ਆ। ਸੜਕਾਂ ਤੇ ਪਏ ਆ। ਅੱਛਾ, ਆਂਦੇ ਆ ਵੀ ਮੈਨੂੰ ਜਿਵੇਂ ਲੱਗਦਾ ਨਾ ਵੀ ਜਿਵੇਂ ਭਾਈ ਖਾਲਦ ਦੀ ਮੈਂ ਸੁਣ ਰਿਹਾ ਸਾਂ ਵੀ ਉਹ ਜਦੋਂ ਕਰਕੇ ਆਏ ਆ ਰਾਣੇ ਸਨਾਉਲਾ ਦੇ ਨਾਲ ਵੀ ਮੰਗ ਸੋਮਵਾਰ ਦਾ ਕਿਹਾ, ਮੈਨੂੰ ਜਿੱਥੋਂ ਤੱਕ ਲੱਗਦਾ ਵੀ ਇਹ ਡਿਸਟਰੈਕਟ ਕਰਨ ਦੀ ਕੋਸ਼ਿਸ਼ ਹੈ ਵੀ ਉਹ ਲੰਮਾ ਕਰਾਂਗੇ, ਥੋੜਾ ਜਿਹਾ ਥੱਕ ਜਾਣਗੇ, ਲੋਕ ਮੁੜ ਜਾਣਗੇ। ਅਸੀਂ ਐਸੇ ਕੋਲੋਂ ਨਹੀਂ ਗਏ। ਜੇ ਕੋਈ ਮਤਲਬ ਮੋਤਬਰ ਬੰਦਾ ਗੱਲ ਕਰਦਾ ਨਾ, ਅਸੀਂ ਚਲੇ ਜਾਣਾ ਸੀ। ਉਹਦਾ ਮਕਸਦ ਇਹ ਹੈਗਾ ਵੀ ਸਾਨੂੰ ਇਹ ਚਲੇ ਜਾਣਗੇ, ਟਰਕਾ ਦਈਏ। ਹੁਣ ਥੱਕਣਾ ਤਾਂ ਨਹੀਂ? ਥੱਕਣਾ ਕਾਹਦਾ? ਬੈਠੇ ਆ ਅੱਲਾ ਦੇ ਹੁਕਮ ਨਾਲ, ਚਲ ਆਪਣੇ ਹੱਕ ਵਾਸਤੇ ਬੈਠੇ ਆ। ਮਤੇ ਇੱਕ ਨਹੀਂ ਮਤੇ ਸਾਡੇ ਹੋਰ ਪਿੱਛੇ ਆ ਰਹੇ ਨੇ। ਨਹੀਂ, ਆ ਵੇਖੋ ਨਾ, ਅਸੀਂ ਚੱਲਣ ਡੀਆਂ ਨੇ, ਜਦੋਂ ਜਾਏਗੀ ਸੋਸ਼ਲ ਮੀਡੀਆ ਤੇ, ਚੈਨਲਸ ਤੇ ਜਾਏਗੀ, ਹੋਰ ਲੋਕ ਵੀ ਜੁੜਨਗੇ ਇੱਥੇ ਆ ਕੇ ਇਹਦੇ ਧਰਨੇ ਦਾ ਹਿੱਸਾ ਬਣਨਗੇ। ਅਸੀਂ ਵੀ ਇਸੇ ਕੋਸ਼ਿਸ਼ ਦੇ ਵਿੱਚ ਵੀ ਇਹਨੂੰ ਮਜ਼ਬੂਤ ਕੀਤਾ ਜਾਵੇ ਹੋਰ, ਕਿਉਂਕਿ ਸਾਡੀਆਂ ਜਾਇਜ਼ ਮੰਗਾਂ ਨੇ। ਕਿਹੜੀਆਂ ਨਜਾਇਜ਼ ਮੰਗਾਂ ਨੇ? ਅਸੀਂ ਆਖਣੇ ਵੀ ਸਾਨੂੰ ਕੋਈ ਨਜਾਇਜ਼ ਤਾਂ ਮੰਗ ਬੇਟਾ ਕਰ ਹੀ ਨਹੀਂ ਰਹੇ। ਦੇਖੇ ਨਾ, ਜਿੰਨਾ ਇਹ ਲਮਕਾਣਗੇ ਨਾ ਕੰਮ, ਇੱਥੇ ਹੋ ਸਕਦਾ ਕੋਈ ਮਤਲਬ ਸਾਡਾ ਹੀ ਕੋਈ ਦੁਸ਼ਮਣ ਹੋ ਕੇ ਵਾਰ ਕਰ ਦਿੰਦਾ, ਜਾਂ ਮਤਲਬ ਪਾਰਟੀ ਤਰਫੋਂ ਕੋਈ ਵਾਰ ਕਰਦੇ, ਨੁਕਸਾਨ ਹੋ ਜਾਂਦਾ ਹੈ। ਇੱਥੇ ਇੱਕ ਬੰਦਾ ਵੀ ਕੋਈ ਮਰ ਗਿਆ ਤੇ ਕਿੰਨੇ ਤੇ ਪੈਣਾ? ਇੱਥੇ ਹੁਕੂਮਤ ਤੇ ਪੈਣਾ। ਅੱਲਾ ਰਹਿਮਤ ਕਰੇ ਜੀ, ਅੱਲਾ ਸੋਹਣਾ ਰਹਿਮਤ ਕਰੇ। ਬਜ਼ੁਰਗੋ, ਤੁਸੀਂ ਇੱਕ ਹੋਰ ਬਜ਼ੁਰਗ ਨੇ ਸਾਡੇ ਨਾਲ, ਇਹਨਾਂ ਨਾਲ ਵੀ ਗੱਲ ਕਰਦੇ। ਬਾਬਾ ਜੀ, ਤੁਸੀਂ ਕਿੱਥੋਂ ਆਏ ਜੇ? ਸਾਹੀਵਾਲ ਤੋਂ ਆਏ ਜੇ। ਇਹ ਕਿੰਨੀ ਪੈਲੀ ਤੁਹਾਡੀ? ਜ਼ਮੀਨ ਕਿੰਨੀ ਆ? 15 ਕਿੱਲੇ। ਕਿੰਨੇ ਕੁ ਪੈਸੇ ਬਚ ਜਾਂਦੇ ਆ? ਉਹ ਜਦੋਂ ਬਚਦੇ ਆਣ ਉਦੋਂ ਨਹੀਂ ਬਚਦੇ ਆਣ। ਹੁਣ ਕਿਆ ਬਚਣਾ? ਹੁਣ ਤੇ ਕੰਮ ਬਹੁਤ ਮਹਿੰਗਾ ਹੋ ਗਿਆ। ਹੁਣ ਤਾਂ ਸਾਲ 6 ਮਹੀਨਿਆਂ ਤੋਂ ਪਿੱਛੇ ਇੱਕ ਢੋਰ ਵੇਚ ਕੇ ਤੇ ਪੂਰਾ ਕਰਨੇ ਆਦੀ ਆਵਾ ਬੇਲ ਸ਼ੇਲ ਕੱਟਾ ਵੱਛਾ ਵੇਚ ਕੇ। ਹੋਰ ਸਾਡੇ ਕੋਲ ਉੱਥੇ ਮਤਲਬ ਸਾਡਾ ਹੋਰ ਤਾਂ ਗੁਜ਼ਾਰਾ ਕੋਈ ਨਹੀਂ। ਇਹੋ ਹੀ ਕਿ ਮਾਲ ਡੰਗਰ ਹੋਇਆ ਤੇ ਕਿ ਜ਼ਿਮੀਂਦਾਰਾ ਬਾਹ ਗਿਆ ਤੇ ਮਾਲ ਡੰਗਰ ਵੇਚ ਕੇ ਉੱਤੇ ਚਲਾਇਆ ਤੇ ਬਾਲ ਅੱਲਾ ਦੇ ਸਪੋਰਟ। ਇਹ 4 ਡੰਗਰ ਜ਼ਹਿਰ ਨਾਲ ਮਾਰ ਗਏ ਸਨ। ਆ ਪਿਛਲੇ ਦਿਨਾਂ 'ਚ ਜ਼ਹਿਰ ਡੰਗਰਾਂ ਨੂੰ ਅਸੀਂ ਚੋਕਰ ਲਿਆ ਸੀ ਮੌਲਾਨਾ ਅਬਦੁਲ ਜਬਾਰ ਕੋਲੋਂ। ਗਵਰਨਮੈਂਟ ਕੋਲ ਚੋਕਰ ਜਾ ਕੇ ਬਣ ਕੇ ਜਾਂਦੇ ਨੇ ਫੈਕਟਰੀਆਂ 'ਚੋਂ। ਉਹਨੇ ਉੱਥੇ ਦਵਾਈਆਂ ਰੱਖੀਆਂ ਸਨ ਦੇ ਵਿੱਚ, ਦੁਕਾਨ ਦੇ ਵਿੱਚ ਹੀ, ਤੇ ਉੱਥੇ ਮਤਲਬ ਖਾਲ ਚੋਕਰ ਰੱਖਿਆ, ਖਾਦ ਰੱਖੀ। ਉਹ 5 ਡੰਗਰ ਸਾਡੇ ਮਰ ਗਏ ਉਹ ਚੋਕਰ ਖਾਣ ਦੇ ਨਾਲ। ਸਾਨੂੰ ਕੋਈ ਪਤਾ ਨਾ ਲੱਗਿਆ। ਅਸੀਂ ਲੈਬਾਰਟਰੀ ਕਰਾਇਆ, ਚੋਕਰ ਵੀ ਕਰਾਇਆ, ਡੰਗਰਾਂ ਦੇ ਪੋਸਟਮਾਰਟਮ ਕਰਾਇਆ, ਸਾਰਾ ਕੰਮ ਕਰਾਉਣ ਦੇ ਬਾਵਜੂਦ ਉਹ ਰਿਪੋਰਟ ਆ ਗਈ ਚੋਕਰ ਦੇ ਵਿੱਚ। ਅਸੀਂ ਉਹਦਾ ਪਰਚਾ ਕਰਾਇਆ ਤੇ ਸਾਡਾ ਹੁਕੂਮਤ ਨੇ ਕੁਝ ਨਹੀਂ ਬਣਨ ਚਾਹੁੰਦਾ ਵੀ। ਅੱਛਾ, ਹੁਣ ਲੱਗਦਾ ਸੋਮਵਾਰ ਨੂੰ ਜਿਹੜਾ ਮੰਡੇ ਦਾ ਟਾਈਮ ਪਾਇਆ, ਕੁਝ ਹੱਲ ਨਿਕਲੂ ਇਹਦਾ? ਇਨਸ਼ਾਅੱਲਾ ਨਿਕਲੇਗਾ। ਨਾ ਨਿਕਲੇਗਾ ਤਾਂ ਅਸੀਂ ਇੱਥੇ ਹੀ ਜਾਣਾ ਨਹੀਂ। ਅਸੀਂ ਨਹੀਂ ਜਾਣਾ। ਹੌਸਲੇ ਬੁਲੰਦ ਨੇ ਇਨਸ਼ਾਅੱਲਾ। ਅੱਲਾ ਦੇ ਚਲੋ, ਰੱਬ ਸਾਡਾ ਸਾਥ ਦੇਵੇ ਸਾਰਿਆਂ ਦਾ।